ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ ਵੀ ਜੋ ਕੁਝ ਅੱਜ-ਕੱਲ੍ਹ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਪੂਰੀ ਦੀ ਪੂਰੀ ਅਮਰੀਕਾ ਜਿਹੜੀ ਆ, ਉਹ ਟਰੰਪ ਹੋਣਾ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਐਗਰੀ ਕਰਦੀ ਸੀ ਵੀ ਜਿਹੜੇ ਕ੍ਰਿਮੀਨਲ ਲੋਕ ਆ, ਗੈਂਗਸਟਰ ਲੋਕ ਆ, ਡਰੱਗ ਵੇਚਦੇ ਆ, ਕਾਰਟਲਸ ਆ, ਡਰੱਗ ਕਾਰਟਲਸ ਉਹਨਾਂ ਨੂੰ ਫੜਿਆ ਜਾਵੇ, ਕੱਢਿਆ ਜਾਵੇ। ਇਸ ਸਾਰੇ ਕਾਸੇ ਦੇ ਵਿੱਚ ਬਹੁਤ ਸਾਰੇ ਜਿਹੜੇ ਇਨੋਸੈਂਟ ਲੋਕ ਆ, ਉਹ ਵੀ ਜਿਹੜੇ ਆ, ਇਹਦੇ ਨਾਲ ਪ੍ਰਭਾਵਿਤ ਹੋ ਰਹੇ ਹੈਗੇ ਆ। ਇਸ ਤੋਂ ਬਿਨਾਂ ਸਟਿਲ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਸਰਵੇ ਆ ਰਹੇ ਆ, ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਲੀਗਲ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਡਿਪੋਰਟ ਕਰਨ ਦਾ ਜਿਹੜਾ ਇਸ਼ੂ ਆ, ਉੱਥੇ ਉਹਨਾਂ ਦੀ ਸਪੋਰਟ ਪੂਰੀ ਹੈਗੀ ਆ। ਅੱਜ ਇੱਕ ਐਨਪੀਆਰ ਨੇ ਬਹੁਤ ਵੱਡੀ ਤੇ ਬੜੀ ਦਰਦਨਾਕ ਸਟੋਰੀ ਰਨ ਕੀਤੀ ਆ। ਉਹ ਉਹਨਾਂ ਨੇ ਕਿਹਾ ਹੈ ਕਿ ਪਰਪਲ ਹਾਰਟ ਆਰਮੀ ਦਾ ਜਿਹੜਾ ਵੈਟਰਨ ਆ, ਉਹਨੇ 50 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ ਸੀ, ਆਪਣੇ ਆਪ ਨੂੰ ਸੈਲਫ ਡਿਪੋਰਟ ਕੀਤਾ ਹੈਗਾ। ਸਾਏ ਜੂਨ ਪਾਰਕ ਸਾਊਥ ਕੋਰੀਆ ਮੂਲ ਦਾ ਬੰਦਾ, ਇਹ 7 ਸਾਲਾਂ ਦਾ ਸੀ ਜਦੋਂ ਅਮਰੀਕਾ ਦੇ ਵਿੱਚ ਆ ਗਿਆ ਤੇ ਅਮਰੀਕਾ ਦੇ ਵਿੱਚ ਆ ਕੇ ਉਸਨੇ ਹਾਈ ਸਕੂਲ ਕੀਤਾ। ਉਹ ਤੋਂ ਬਾਅਦ ਕਿਉਂਕਿ ਉਹਦਾ ਫਾਦਰ ਸਾਊਥ ਕੋਰੀਆ ਦੇ ਵਿੱਚ ਮਿਲਟਰੀ ਸੀ, ਕਹਿੰਦਾ ਵੀ ਮੇਰੇ ਬਲੱਡ ਦੇ ਵਿੱਚ ਮਿਲਟਰੀ ਸੀ, ਮੈਂ ਅਮਰੀਕਾ ਦੀ ਮਰੀਨਸ ਨੂੰ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਉਹ ਜਦੋਂ ਜੁਆਇਨ ਕੀਤਾ ਤੇ ਉਸ ਟਾਈਮ ਦੇ ਉੱਤੇ 20 ਸਾਲਾਂ ਦਾ ਸੀਗਾ ਉਹ ਤੇ 1999 ਦੀ ਗੱਲ ਆ ਤੇ ਯੂਐਸ ਨੇ ਇਨਵੇਜ਼ਨ ਕਰ ਲਿਆ ਨੋਰੀਏਗਾ ਨੂੰ ਚੱਕ ਲਿਆ ਸੀ ਮੈਨੂਅਲ ਜਿਹੜਾ ਨੋਰੀਏਗਾ ਸੀਗਾ ਤੇ ਉਸ ਲੜਾਈ ਦੇ ਦੌਰਾਨ ਪੈਨੇਮੀਅਨ ਜਿਹੜੇ ਸੋਲਜਰ ਸੀਗੇ ਫੌਜੀ ਸੀ ਉਹਨਾਂ ਦੇ ਨਾਲ ਜਿਹੜੀ ਲੜਾਈ ਹੋਈ ਸੀ ਤੇ ਉੱਥੇ ਇਹਦੇ 2 ਗੋਲੀਆਂ ਲੱਗੀਆਂ ਤੇ ਕਹਿੰਦਾ ਵੀ ਮੈਂ ਉਹ ਜੋ ਗੋਡ ਦੀ ਕਿਰਪਾ ਦੇ ਨਾਲ ਮੈਂ ਪੈਰਾਲਾਈਜ਼ ਹੋ ਗਿਆ, ਬਚ ਗਿਆ, ਅਮਰੀਕਾ ਆ ਗਿਆ। ਉਹਨੂੰ ਜਿਹੜਾ ਪਰਪਲ ਹਾਰਟ ਵੀ ਦਿੱਤਾ ਗਿਆ, ਪਰ ਇਹ ਸਾਰੇ ਕਾਸੇ ਦੇ ਦੌਰਾਨ ਉਹਨੂੰ ਪੀਟੀਐਸਡੀ ਦੀ ਜਿਹੜੀ ਸਫਰਿੰਗ ਹੋ ਗਈ। ਇਹ ਬਹੁਤ ਸਾਰੇ ਫੌਜੀਆਂ ਨੂੰ ਹੋ ਜਾਂਦੀ ਹੈਗੀ, ਆਪਾਂ ਨੂੰ ਪਤਾ ਹੀ ਆ। ਸੋ ਉਸ ਦੇ ਦੌਰਾਨ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਇਸ ਤੋਂ ਸਫ਼ਰ ਕਰ ਰਿਹਾ ਤੇ ਹੁਣ ਕੋਈ ਡਰੱਗ ਵਗੈਰਾ ਜਿਹੜੀ ਆ ਖਾਣੀ ਸ਼ੁਰੂ ਕਰ ਦਿੱਤੀ। 2030s ਦੇ ਵਿੱਚ ਉਹ ਕ੍ਰੈਕ ਕੋਕੀਨ ਦਾ ਐਡਿਕਟ ਬਣ ਗਿਆ ਤੇ ਇੱਕ ਦਿਨ ਨਿਊਯਾਰਕ ਦੇ ਵਿੱਚ ਉਹ ਕਿਸੇ ਤੋਂ ਖਰੀਦਣ ਗਿਆ ਤਾਂ ਉੱਥੇ ਫੜਿਆ ਗਿਆ ਤੇ ਮੁੜ ਕੇ ਜਿਹੜੀ ਆ ਉਹ ਬੇਲ ਤੇ ਬਾਹਰ ਆਇਆ ਤੇ ਸਮਹਾਉ ਉਹ ਜਿਹੜੀ ਬੇਲ ਆ ਉਹ ਦੇ ਨਹੀਂ ਸਕਿਆ ਤੇ ਉਹ ਇਹ ਸਾਰੇ ਕਾਸੇ ਦੇ ਕਾਰਨ ਫਿਰ ਉਹ ਹਵਾਈ ਮੂਵ ਹੋ ਗਿਆ, ਵਿਆਹ ਹੋ ਗਿਆ, ਨਿਆਣੇ ਹੋ ਗਏ। ਪਰ ਉਹ ਜਿਹੜੀ ਇੱਕ ਡਰੱਗ ਦੇ ਜਿਹੜੇ ਉਹਦੇ ਚਾਰजेस ਲੱਗੇ ਸੀ, ਬੜਾ ਛੋਟਾ ਅਮਾਉਂਟ ਸੀ, ਸਿਰਫ ਹੁਣ ਆਪਣੇ ਖਾਣ ਦੇ ਲਈ ਲੈਣੀ ਸੀ ਤੇ ਉਹ ਚਾਰजेस ਕਰਕੇ ਉਹ ਅਮਰੀਕਾ ਦਾ ਸਿਟੀਜ਼ਨ ਨਹੀਂ ਬਣ ਸਕਿਆ। ਤੇ ਹੁਣ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ ਤੇ ਕਹਿੰਦਾ ਵੀ ਮੈਨੂੰ ਆਈਸ ਦੇ ਕੋਲ ਹਰ ਸਾਲ ਜਾਣਾ ਪੈਂਦਾ ਸੀ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਕੋਲ ਕਿਉਂਕਿ ਉਹਦੇ ਤੇ ਚਾਰजेस ਲੱਗ ਗਏ ਸੀ ਤੇ ਦੂਸਰੇ ਨੰਬਰ ਦੇ ਉੱਤੇ ਉਹ ਗ੍ਰੀਨ ਕਾਰਡ ਹੋਲਡਰ ਸੀ। ਪਰ ਕਹਿੰਦਾ ਵੀ ਜਦੋਂ ਕੁਛ ਮਹੀਨੇ ਪਹਿਲਾਂ ਜਦੋਂ ਉਹ ਗਿਆ ਤੇ ਕਹਿੰਦਾ ਆਈਸ ਦੇ ਜਿਹੜੇ ਆਫੀਸ਼ੀਅਲਸ ਆ, ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਕੋਈ ਚਾਂਸ ਨਹੀਂ ਹੈ, ਤੂੰ ਆਪਣੇ ਆਪ ਸੈਲਫ ਡਿਪੋਰਟ ਕਰ ਲੈ। ਹੁਣ ਉਹ ਕਹਿੰਦਾ ਵੀ ਮੈਂ 50 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ, ਅਮਰੀਕਾ ਦੀ ਫੌਜ ਦੇ ਲਈ ਮੈਂ ਆਪਣੀ ਜਿਹੜੀ ਲਾਈਫ ਕੁਰਬਾਨ ਕਰਨੀ ਸੀ। ਲੱਕਲੀ ਮੈਂ ਬਚ ਗਿਆ ਤੇ ਮੇਰੀ ਕਹਿੰਦਾ 85 ਸਾਲਾਂ ਦੀ ਮਦਰ ਆ, ਮੈਂ ਉਹਨੂੰ ਆਖਰੀ ਵਾਰੀ ਮਿਲ ਰਿਹਾ ਤੇ ਮੈਨੂੰ ਪਤਾ ਆ ਵੀ ਮੈਂ ਇਸ ਤੋਂ ਬਾਅਦ ਉਹਨੂੰ ਨਹੀਂ ਮਿਲ ਸਕੂੰਗਾ। ਕਿਉਂ ਜਦੋਂ ਇੱਕ ਵਾਰੀ ਮੈਂ ਇੱਥੋਂ ਚਲਾ ਗਿਆ ਮੈਨੂੰ ਨਹੀਂ ਲੱਗਦਾ ਕਹਿੰਦਾ ਵਾਪਸ ਉਹ ਮੈਨੂੰ ਅਮਰੀਕਾ ਦੇ ਵਿੱਚ ਐਂਟਰ ਕਰਨ ਦੇਣਗੇ। ਸੋ ਇੱਕ ਉਹਦਾ ਮੁੰਡਾ ਆ ਤੇ ਇੱਕ ਕੁੜੀ ਆ। ਸੋ ਇਸ ਸੋਮਵਾਰ ਨੂੰ ਜਿਹੜਾ ਹੈਗਾ ਜਾਣੀ ਕਿ ਕੱਲ੍ਹ ਉਹ ਉਸਨੇ ਆਪਣੇ ਜਿੰਨੇ ਵੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਗੁੱਡ ਬਾਏ ਕਹਿ ਕੇ ਕਹਿੰਦਾ ਵੀ ਮੈਂ ਉਸ ਮੁਲਕ 'ਚ ਜਾ ਰਿਹਾ ਜਿਸ ਨੂੰ ਜਦੋਂ ਉਹ 7 ਸਾਲਾਂ ਦਾ ਸੀ, ਉਹ ਛੱਡਿਆ ਸੀ ਤੇ ਹੁਣ 7 ਸਾਲਾਂ ਦੇ ਨਿਆਣੇ ਨੂੰ ਕਿੰਨਾ ਕੁ ਪਤਾ ਹੁੰਦਾ ਹੈਗਾ। ਅੱਜ ਉਹ 50 ਸਾਲਾਂ ਤੋਂ ਉੱਪਰ ਦਾ ਹੈਗਾ ਤੇ ਕਹਿੰਦਾ ਵੀ ਮੈਂ ਹੁਣ ਜਿਹੜਾ ਸਟਿਲ ਹਜੇ ਵੀ ਨਹੀਂ ਰਿਗਰੈਟ ਕਰ ਰਿਹਾ ਵੀ ਮੈਂ ਅਮਰੀਕਾ ਦੇ ਲਈ ਲੜਿਆ, ਅਮਰੀਕਾ ਦੀ ਮਿਲਟਰੀ ਨੂੰ ਜੁਆਇਨ ਕੀਤਾ ਤੇ ਪਰ ਮੇਰੇ ਨਾਲ ਜਿਹੜਾ ਕੀ ਕੁਝ ਵਾਪਰਿਆ ਹੈਗਾ। ਐਨਪੀਆਰ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਆਹ ਤਾਂ ਕੋਈ ਐਡਾ ਵੱਡਾ ਇਸ਼ੂ ਨਹੀਂ ਸੀ ਜਿਹੜੇ ਮੁਲਕ ਨੇ ਆਪਣੀ ਲਾਈਫ ਜਿਹੜੀ ਆ ਉਹ ਇਹ ਦੇਣੀ ਸੀਗੀ ਉਹਨ 2 ਗੋਲੀਆਂ ਵੀ ਖਾਧੀਆਂ, ਉਹ ਬਿਮਾਰ ਹੋ ਗਿਆ, ਉਹ ਸਾਈਕੋਲੋਜੀਕਲੀ ਉਹਦੇ ਤੇ ਇੰਨਾ ਅਸਰ ਸੀ, ਪਰ ਫਿਰ ਵੀ ਤੁਸੀਂ ਉਸ ਬੰਦੇ ਨੂੰ ਜਿਹੜਾ ਆ 50 ਸਾਲ ਇੱਥੇ ਰਹਿਣ ਤੋਂ ਬਾਅਦ ਨਹੀਂ ਰੱਖ ਸਕੇ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜੀ, ਬਿਲਕੁਲ ਇਹ ਇੱਕ ਤਰਾਸਦੀ ਆ। ਬਹੁਤ ਸਾਰੇ ਲੋਕ ਨਾ ਕਈ ਵਾਰੀ ਕਾਨੂੰਨ ਦੇ ਪਿੱਛੇ ਲੁੱਕ ਜਾਂਦੇ ਆ। ਹਿਊਮੈਨਿਟੀ ਨੂੰ ਜਿਹੜਾ ਉਹ ਕਈ ਵਾਰੀ ਦਰਕਿਨਾਰ ਕਰ ਦਿੰਦੇ ਆ।
ਇੱਥੇ ਵੀ ਕਈ ਬੋਲਦੇ ਹੋਣਗੇ, ਕਹਿਣਗੇ ਵੀ ਲੈ ਵੀ ਉਹਦੇ ਤਾਂ ਡੈਪੂਟੇਸ਼ਨ ਆਰਡਰ ਲੱਗਾ ਸੀਗਾ। ਪਰ ਉਹਦੀ ਪੂਰੀ ਜਿਹੜੀ ਸਟੋਰੀ ਵੀ ਜਿਹੜੀ ਹੈ ਜਾਣਨ ਦੀ ਨਾਲ ਦੇ ਨਾਲ ਜ਼ਰੂਰਤ ਆ। ਜਿਹਨੇ ਮੁਲਕ ਦੇ ਲਈ ਕੁਰਬਾਨੀ ਦੇਣ ਦੀ ਕੁਰਬਾਨੀ ਉਹ ਦੇਤੀ ਵੀ 2 ਗੋਲੀਆਂ ਖਾਧੀਆਂ ਜਿਸ ਮੁਲਕ ਦੇ ਲਈ ਪਰਪਲ ਹਾਰਟ ਮੁਲਕ ਨੇ ਕਿਹਾ ਵੀ ਹਾਂ ਵੀ ਤੂੰ ਬਹਾਦਰੀ ਦਾ ਕੰਮ ਕੀਤਾ ਤਾਂ ਹੀ ਪਰਪਲ ਹਾਰਟ ਮਿਲਦਾ, ਅਦਰਵਾਈਜ਼ ਤਾਂ ਨਹੀਂ ਮਿਲਦਾ ਨਾ। ਵੀ ਉਹ ਸੋ ਯੂਜੂਅਲੀ ਕੀ ਹੁੰਦਾ ਹੈ ਭਈ ਰਾਜ ਕਰਨਵੀਰ ਸਿੰਘ ਜੀ ਕਹਿੰਦੇ ਵੀ ਜੇ 1 ਸਾਲ ਤੁਸੀਂ ਸਰਵ ਕਰ ਲਓ ਨਾ ਮਿਲਟਰੀ ਦੇ ਵਿੱਚ ਤਾਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ। ਇਹਦਾ ਵਿਚਾਰੇ ਦਾ ਅਨਫੋਰਚੂਨੇਟ ਪਾਰਟ ਕੀ ਹੋਇਆ ਵੀ ਜਦੋਂ ਇਹਦੇ 12 ਮਹੀਨੇ ਪੂਰੇ ਹੋਣੇ ਸੀ ਉਹ ਤੋਂ 1 ਦਿਨ ਪਹਿਲਾਂ ਜਿਹੜਾ ਇਹਨੂੰ ਡਿਸਚਾਰਜ ਕਰ ਦਿੱਤਾ ਗਿਆ ਕਿਉਂਕਿ ਹੂੰ, ਇਹਦੀਆਂ ਜਿਹੜੀਆਂ ਗੋਲੀਆਂ ਲੱਗੀਆਂ ਹੋਈਆਂ ਸੀ। ਸੋ ਕਿਤੇ ਨਾ ਕਿਤੇ ਸਿਸਟਮ ਹੀ ਇਸ ਨੂੰ ਜਿਹੜਾ ਉਹ ਲੈ ਬੈਠਾ ਤੇ ਸਿਸਟਮ ਨੇ ਹੀ ਜਿਹੜਾ ਉਸਨੂੰ ਕਿਹਾ ਵੀ ਰਿਮੂਵਲ ਆਰਡਰ ਲੱਗਣ ਤੋਂ ਬਾਅਦ ਜੇ ਇਸਨੂੰ ਰਹਿਣ ਦੀ ਇਜਾਜ਼ਤ ਮਿਲੀ ਸੀਗੀ ਉਹ ਸਾਰਾ ਕੁਛ ਕਰਦਾ ਰਿਹਾ। ਪਰ ਹੁਣ ਜਦੋਂ ਜਿੱਦਾਂ ਤੁਸੀਂ ਦੱਸਿਆ ਵੀ ਲਾਸਟਲੀ ਜਦੋਂ ਹੁਣ ਉੱਥੇ ਗਿਆ ਸੀਗਾ ਆਈਸ ਵਾਲਿਆਂ ਦੇ ਕੋਲ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਤੈਨੂੰ ਡਿਟੇਨ ਤੇ ਡਿਪੋਰਟ ਕਰਾਂਗੇ, ਇਹਦੇ ਨਾਲੋਂ ਬੈਟਰ ਆ ਵੀ ਤੂੰ ਵਲੰਟੀਅਰਲੀ ਚਲੇ ਜਾ। ਤੇ ਸੋ ਉਸਨੇ ਉਹੀ ਰਾਹ ਜਿਹੜਾ ਆ ਉਹ ਹੁਣ ਅਪਣਾਇਆ ਹੈ। ਉਸ ਦੇ ਲਈ ਕਾਫੀ ਔਖਾ ਵਕਤ ਆ। ਕਹਿੰਦਾ ਵੀ ਮੈਂ ਗੋਲੀ ਖਾਣ ਲੱਗਿਆ ਨਹੀਂ ਪਛਤਾਇਆ ਜਾਂ ਉਦੋਂ ਨਹੀਂ ਮੈਨੂੰ ਇੰਨਾ ਹੇਜ ਜਿਹੜਾ ਉਹ ਆਇਆ ਜਿੰਨਾ ਇਸ ਟਾਈਮ ਜਿਹੜਾ ਉਹ ਆ ਰਿਹਾ ਆ। ਕਹਿੰਦੇ ਵੀ ਸਭ ਤੋਂ ਹਾਰਡੈਸਟ ਮੂਮੈਂਟ ਮੇਰੀ ਇਹ ਆ ਨਾ ਕਿ ਕੰਬੈਟ ਦੇ ਵਿੱਚ ਜਿਹੜੀ ਉਹ ਸ਼ਾਟ ਹੋਣ ਦੇ ਨਾਲੋਂ ਵੀ PTSD ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ ਇੱਥੇ ਬੈਠੇ ਜਿਹੜਾ PTSD ਦਾ ਬਿਮਾਰ ਨਹੀਂ ਹੈ, ਜਿਹੜਾ ਉਹਦਾ ਸ਼ਿਕਾਰ ਨਹੀਂ ਆ, ਉਹਦੇ ਲਈ ਕਹਿ ਦੇਣਾ ਬਹੁਤ ਸੌਖਾ ਆ ਵੀ ਲੈ ਉਹ ਤਾਂ ਕਰ ਦਿੰਦਾ, ਉਹ ਤਾਂ ਅਪਲਾਈ ਕਰ ਲੈਂਦਾ, ਉਹ ਤਾਂ ਸਿਟੀਜ਼ਨ ਬਣ ਜਾਂਦਾ। ਜਿਹੜੇ ਬੰਦੇ ਦੇ ਮੈਂਟਲੀ ਤੌਰ ਦੇ ਉੱਤੇ ਜਦੋਂ ਇਸ ਤਰੀਕੇ ਦੀ ਸਮੱਸਿਆ ਆ ਜਾਂਦੀ ਆ ਤਾਂ ਉਹਦੇ ਲਈ ਬੜਾ ਔਖਾ ਹੋ ਜਾਂਦਾ। ਤੇ ਇੱਥੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਵੈਟਰਨਸ ਦਾ ਜਿਹੜਾ VA ਆ ਨਾ ਉਹ ਵੀ ਕੋਈ ਏਡਾ ਕੋਈ ਖਾਸ ਕੰਮ ਨਹੀਂ ਕਰ ਰਹੇ। ਬਹੁਤ ਜ਼ਿਆਦਾ ਜਿਹੜੇ ਆਰਮੀ ਵਾਲੇ ਜਿਹੜੇ ਵੈਟਰਨਸ ਆ ਜਿਹੜੇ PTSD ਦਾ ਸ਼ਿਕਾਰ ਆ ਉਹਨਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਆ ਵੈਟਰਨ ਅਫੇਅਰਸ ਤੋਂ ਵੀ ਚੱਜ ਦੇ ਨਾਲ ਸਾਨੂੰ ਜਿਹੜੀ ਆ ਸਪੋਰਟ ਆ ਉਹ ਨਹੀਂ ਮਿਲਦੀ। ਕਈਆਂ ਨੂੰ ਮਿਲ ਜਾਂਦੀ ਹੈ, ਕਈਆਂ ਨੂੰ ਨਹੀਂ ਮਿਲਦੀ। ਲੇਟਲੀ ਇੱਕ ਰਿਪੋਰਟ ਆਈ ਸੀ ਸਾਲ 2 ਸਾਲ ਪਹਿਲਾਂ ਜਿਹਦੇ ਵਿੱਚ ਕਿਹਾ ਸੀਗਾ ਦੱਸਦੇ ਸੀਗੇ ਵੀ ਲੋਕ ਇੰਤਜ਼ਾਰ ਕਰਦੇ ਵੈਟਰਨਸ ਇੰਤਜ਼ਾਰ ਕਰਦੇ ਲਿਸਟਾਂ ਦੇ ਵਿੱਚ ਨਾਮ ਬਣ ਕੇ ਜਿਹੜੇ ਰਹਿ ਗਏ ਤੇ ਪਿੱਛੋਂ ਜਿਹੜੇ ਉਹ ਚੜ੍ਹਾਈ ਕਰ ਗਏ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਜਿਹੜਾ ਉਹ ਇਲਾਜ ਨਹੀਂ ਮਿਲ ਸਕਿਆ। ਵੈਟਰਨ ਅਫੇਅਰਸ ਦਾ ਓਵਰਹਾਲ ਕਰਨ ਦੀ ਗੱਲ ਜਿੰਨੇ ਪਿਛਲੇ ਰਾਸ਼ਟਰਪਤੀ ਆਏ ਆ ਸਾਰਿਆਂ ਨੇ ਕੀਤੀ ਆ ਪਰ ਕੋਈ ਚੰਗੀ ਕਾਰਵਾਈ ਹੋ ਸਕੀ ਆ ਕਿ ਨਹੀਂ ਇਹ ਤਾਂ ਵੈਟਰਨਸ ਖੁਦ ਜਿਹੜੇ ਆ ਉਹ ਦੱਸ ਸਕਦੇ ਆ। ਸਭ ਤੋਂ ਜ਼ਿਆਦਾ ਜਿਹੜੇ ਹੋਮਲੈਸ ਹਰਜੋਤ ਸਿੰਘ ਜੀ ਜਿਹੜੇ ਬਣਦੇ ਆ ਉਹਨਾਂ ਵਿੱਚ ਉਹ ਫੌਜੀ ਹੁੰਦੇ ਆ ਜਿਹੜੇ PTSD ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਸ਼ਿਕਾਰ ਰਹਿੰਦੇ ਆ। ਸੋ ਇੱਕ ਦਰਦਨਾਕ ਪਾਰਟ ਇਹ ਵੀ ਆ ਪਰ ਇਹਦੀ ਸਰਵਿਸ ਨੂੰ ਦੇਖਦੇ ਹੋਏ ਅਮਰੀਕਾ ਲਈ ਗੋਲੀ ਖਾਣ ਖਾਤਰ ਗਲਤੀ ਨੌਜਵਾਨੀ ਦੇ ਵਿੱਚ ਉਹਦੇ ਕੋਲ ਹੋਈ PTSD ਦਾ ਸ਼ਿਕਾਰ ਸੀਗਾ ਉਹ ਸਾਰਾ ਕੁਛ ਸੀਗਾ। ਕੁਛ ਨਾ ਕੁਛ ਜਿਹੜਾ ਲੀਵੇ ਆ ਕੁਛ ਇਨਸਾਨੀਅਤ ਜਿਹੜੀ ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈਗੀ ਆ। ਮੇ ਬੀ ਇਸ ਸਟੋਰੀ ਤੋਂ ਬਾਅਦ ਸ਼ਾਇਦ ਉਸ ਨੂੰ ਵਾਪਸ ਜਿਹੜਾ ਉਹ ਲਿਆਂਦਾ ਜਾ ਸਕੇ। 55 ਸਾਲਾਂ ਦਾ US ਆਰਮੀ ਵੈਟਰਨ ਸਾਈ ਜੂਨ ਪਾਰਕ ਕਹਿੰਦਾ ਵੀ ਮੇਰੀ ਇਹ ਮੂਮੈਂਟ ਆਫ ਹਿਸ ਲਾਈਫ ਦਾ ਹਾਰਡੈਸਟ ਪਾਰਟ ਸੀਗਾ। ਸੋ ਇਮੀਗ੍ਰੇਸ਼ਨ ਅਥਾਰਟੀ ਨੇ ਉਹਨੂੰ ਕਹਿ ਦਿੱਤਾ ਵੀ ਭਾਈ ਜਾਂ ਤਾਂ ਸੈਲਫ ਰਿਪੋਰਟ ਕਰ ਲੈ ਤੇ ਜਾਂ ਫਿਰ ਤੈਨੂੰ ਤੈਨੂੰ ਅਸੀਂ ਡਿਟੇਨ ਡਿਟੈਂਸ਼ਨ ਕਰਾਂਗੇ। ਕੀਤੀ ਜਾਊਗੀ ਤੇ ਡਿਪੋਰਟੇਸ਼ਨ ਕੀਤੀ ਜਾਊਗੀ। ਸੋ ਇਹ ਤੋਂ ਨਾ ਸਾਰਿਆਂ ਨੂੰ ਲੈਸਨ ਲਰਨ ਕਰਨ ਦੀ ਜ਼ਰੂਰਤ ਆ। ਹਰ ਕੋਈ ਬੰਦਾ ਮੇਰੇ ਵਰਗਾ 20 ਸਾਲ 25 ਸਾਲ 30 ਸਾਲ ਦੀ ਉਮਰ ਚੋਂ ਲੰਘਿਆ ਹੁੰਦਾ ਆ। ਜੋ ਅੱਜ ਕੁਝ ਚੱਲ ਰਿਹਾ ਹੈਗਾ ਆ ਪਲੀਜ਼ ਜਿੰਨੇ ਵੀ ਸਰੋਤੇ ਸੁਣ ਰਹੇ ਆ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਯੰਗ ਹੈਗੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ। ਜੇ ਉਹ ਗਲਤੀ ਜੋ ਤੁਹਾਡੀ ਸਿਟੀਜ਼ਨਸ਼ਿਪ ਬਣਨ ਦੇ ਵਿੱਚ ਰੋਕ ਪਾ ਦੇ ਤੇ ਹੁਣ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਰੱਬ ਨਾ ਕਰੇ ਕਿਸੇ ਬੰਦੇ ਨੂੰ ਮੁਲਕ ਛੱਡ ਕੇ ਜਾਣਾ ਪੈ ਜਾਏ ਜਿਹਦੀ ਮਾਂ ਵੀ 85 ਸਾਲਾਂ ਦੀ ਇੱਥੇ ਆ ਨਿਆਣੇ ਇੱਥੇ ਆ ਸਾਰੀ ਉਮਰ ਇੱਥੇ ਰਿਹਾ ਆ ਤੇ ਉਹ ਕੀ ਬਣੂਗਾ। ਸੋ ਇਦਾਂ ਦੀਆਂ ਬਹੁਤ ਸਟੋਰੀਆਂ ਆ ਰਹੀਆਂ। ਅੱਜ ਲਾਸ ਐਂਜਲਸ ਟਾਈਮ ਨੇ ਵੀ ਕਾਫੀ ਵੱਡੀ ਜਿਹੜੀ ਸਟੋਰੀ ਆ ਰਨ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੇ ਇਮੀਗ੍ਰੈਂਟਸ ਹੈਗੇ ਆ ਕੋਈ ਕੁਲਫੀਆਂ ਦੀ ਛੋਟੀ-ਛੋਟੀ ਦੁਕਾਨ ਲਾਉਂਦਾ ਆ, ਸਾਈਡ ਤੇ ਫੂਡ ਦੀ ਵੇਚਦਾ ਆ, ਉਹ ਕਿੱਦਾਂ ਡਰੇ ਹੋਏ ਹੈਗੇ ਆ, ਕਿੰਨੇ ਉਹਨਾਂ ਚੋਂ ਫੜ ਕੇ ਡਿਪੋਰਟ ਕੀਤੇ ਜਾ ਚੁੱਕੇ ਆ। ਕਹਿੰਦੇ ਵੀ $50-50 ਡੇਲੀ ਦੇ ਬਣਾਉਣ ਵਾਲੇ ਲੋਕ ਉਹਨਾਂ ਦੀ ਜਿਹੜੀ ਸਿਚੁਏਸ਼ਨ ਇਹ ਅੱਜ ਦੀ ਡੇਟ 'ਚ ਬਣ ਰਹੀ ਹੈਗੀ ਆ। ਖੇਤਾਂ 'ਚ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਉਹਨਾਂ ਦੀ ਜਿਹੜੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਤਨਖਾਹ ਹੁੰਦੀ ਆ ਤੇ ਕਿੱਦਾਂ ਦੀ ਸਿਚੁਏਸ਼ਨ ਹੁੰਦੀ ਆ, ਕਿੱਦਾਂ ਉਹਨਾਂ ਨੇ ਆਪਣੀ ਪਿੱਠ ਦੇ ਪਿੱਛੇ ਬੋਰੀਆਂ ਭਰੀਆਂ ਹੁੰਦੀਆਂ ਆ ਜਿਹੜਾ ਫਰੂਟ ਤੋੜ-ਤੋੜ ਕੇ ਤੇ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ
ਇਨੋਸੈਂਟ ਲੋਕ ਜਿਹੜੇ ਆ ਜਿਹੜਿਆਂ ਲੋਕਾਂ ਨੇ ਕਿਸੇ ਤਰ੍ਹਾਂ ਦਾ ਕ੍ਰਾਈਮ ਹੀ ਨਹੀਂ ਕੀਤਾ, ਉਹ ਵੀ ਜਿਹੜੇ ਰਗੜੇ ਜਾ ਰਹੇ ਹੈਗੇ ਆ। ਪਰ ਜੋ ਰੇਟਿੰਗ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਉਹ ਬਿਲਕੁਲ ਟੌਪ ਦੇ ਉੱਤੇ